Israel-Hamas conflict impacting maritime commercial traffic safety in Indian Ocean, including some attacks in the vicinity of India. This is a matter of great concern to international community and has a direct bearing on India's own energy and economic interests. So this fraught situation is not to the benefit of any party, and this must be clearly recognized. Red Sea ਜਾਂ ਮੈਡੀਟੇਰੇਨੀਅਨ ਚੋਂ ਕਿੰਨੇ ਫੀਸਦੀ ਟ੍ਰੇਡ ਜਿਹੜੀ ਆ ਹੁੰਦੀ ਆ, ਸਾਰੇ ਸ਼ਿਪ ਵੱਡੇ ਵੱਡੇ ਉੱਥੋਂ ਲੰਘਦੇ ਨੇ ਜੀ। ਉਹਦੇ 'ਚ ਜਦੋਂ ਜਿਹੜੇ ਹੁਤੀ ਉਹਨਾਂ ਦੇ ਗੁਰਿਲੇ ਨੇ ਔਰ ਦੂਸਰੇ ਉਹਨਾਂ ਦੇ ਸੀ ਪਾਇਰੇਟਸ ਵੀ ਜਿਹੜੇ ਨਾਲ ਲੱਗੇ ਹੋਏ ਨੇ, ਉਹਨਾਂ ਨੇ ਜਹਾਜ਼ਾਂ 'ਤੇ ਹਮਲੇ ਸ਼ੁਰੂ ਕੀਤੇ ਤੇ ਜ਼ਾਹਰ ਹੈ ਇੰਡੀਆ ਵੀ ਪ੍ਰਭਾਵਿਤ ਹੋਇਆ। ਜਿਹੜਾ ਇੰਡੀਆ ਦਾ ਪ੍ਰਭਾਵਿਤ ਹੋਣਾ ਉਹ ਸਾਰੇ ਦਾ ਉਹਦਾ ਇਕਨੋਮਿਕਲ ਇੰਪੈਕਟ ਵੀ, ਉਹਨਾਂ ਦਾ ਰੁਪਈਆ ਵੀ ਲੜਖੜਾਇਆ। ਤੇਲ ਦੀਆਂ ਕੀਮਤਾਂ, ਕਿਉਂਕਿ ਪਹਿਲਾ ਤੇਲ ਕਰੂਡ ਔਰ ਦੂਜਾ ਰਿਜ਼ਰਵ ਕੀਤਾ ਹੋਇਆ, ਇਸ ਲਈ ਇੰਟਰਨੈਸ਼ਨਲ ਮਾਰਕੀਟ 'ਚ ਵੀ ਥੋੜ੍ਹਾ ਬਹੁਤ ਫਰਕ ਪਿਆ। US ਮਿਲਟਰੀ ਨੇ ਭਾਵੇਂ ਸਟ੍ਰਾਈਕਸ ਕੈਰੀ ਕੀਤੀਆਂ, US ਔਰ UK ਨੇ ਮਿਲ ਕੇ ਮਿਜ਼ਾਈਲਾਂ ਦਾਗੀਆਂ ਯਮਨ ਦੇ ਵਿੱਚ, ਔਰ 2 ਜਿਹੜੀਆਂ ਹੂਤੀ ਐਂਟੀ ਸ਼ਿਪ ਮਿਸਲਸ ਨੂੰ ਜਿਹੜਾ ਉਹ ਫੇਲ ਵੀ ਕੀਤਾ। ਪਰ ਯੂਨਾਈਟਿਡ ਸਟੇਟ ਹੈਜ਼ ਆਸਕਡ ਚਾਈਨਾ ਟੂ ਅਰਜ ਤਹਿਰਾਨ ਟੂ ਰੇਨ ਇਨ ਇਰਾਨੀਅਨ ਅਲਾਈਨਡ Houthi rebels attacking commercial ships in Red Sea, but has little sign of help from Beijing, the Financial Times reported on Wednesday. Viewers, welcome back on our program. So viewers, Israel ਅਤੇ ਜਿਹੜੇ ਹਮਾਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹਨਾਂ ਦੇ ਵਿਚਾਲੇ ਚੱਲ ਰਹੀ ਜੰਗ ਹੁਣ ਰੈੱਡ ਸੀ ਤੱਕ ਵੀ ਪਹੁੰਚ ਚੁੱਕੀ ਹੈ ਔਰ ਅਤੇ ਭਾਰਤ ਨੂੰ ਵੀ ਇਸ ਦਾ ਜਿਹੜਾ ਸੇਕ ਲੱਗਣਾ ਸ਼ੁਰੂ ਹੋ ਗਿਆ ਔਰ ਭਾਰਤ ਦੇ UN ਵਿਚਲੇ ਜਿਹੜੇ ਅੰਬੈਸਡਰ ਨੇ ਇਸ ਸੰਬੰਧੀ ਯੂਨਾਈਟਿਡ ਨੇਸ਼ਨ ਵਿੱਚ ਵੀ ਚਰਚਾ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਾਈਡਨ ਈਰਾ ਦੀਆਂ 2 ਜਿਹੜੀਆਂ ਵਾਰਸ ਜਿਹੜੀਆਂ ਅਵੋਇਡੇਬਲ ਸੀ ਪਰ ਵੀਕ ਐਡਮਿਨਿਸਟ੍ਰੇਸ਼ਨ ਹੋਣ ਕਰਕੇ ਜਾਂ ਗਲਤ ਐਡਵਾਈਜ਼ਰਸ ਦੀ ਐਡਵਾਈਸ 'ਤੇ ਐਕਟ ਕਰਦੇ ਆ, ਜਿਹਨੂੰ ਆਪ ਸਹਿੜੀਆਂ ਕਹਿ ਸਕਦੇ ਹਾਂ। ਯੂਕਰੇਨ ਵਾਲੀ ਤਾਂ ਆਪੂ ਸਹਿੜੀ ਹੈ ਔਰ ਦੂਸਰੀ ਵੀਕ ਐਡਮਿਨਿਸਟ੍ਰੇਸ਼ਨ ਕਰਕੇ ਨੇਤਨਯਾਹੂ ਨੂੰ ਨੱਥ ਨਾ ਪਾ ਸਕਣਾ। ਉਸ ਦੇ ਨਤੀਜੇ ਵਜੋਂ 7 ਅਕਤੂਬਰ ਤੋਂ ਬਾਅਦ ਚੱਲ ਰਿਹਾ ਇੱਕ ਕਨਫਲਿਕਟ ਜ਼ਾਹਰ ਹੈ ਮਿਡਲ ਈਸਟ ਦੇ ਵਿੱਚ ਹੈ, ਜਿਸ ਨੂੰ ਇਜ਼ਰਾਈਲ ਹਮਾਸ ਕਨਫਲਿਕਟ ਕਿਹਾ ਜਾ ਰਿਹਾ। ਪਰ ਈਵਨ ਯੂਕਰੇਨ ਦਾ, ਜਿਹਨੂੰ ਆਲਮੋਸਟ 2 ਸਾਲ ਹੋ ਗਏ ਨੇ, ਲੱਖਾਂ ਲੋਕਾਂ ਦੀ ਮੌਤ, ਜਿਸ ਦੇ ਵਿੱਚ ਫੌਜੀ ਵੀ ਸਿਵਿਲੀਅਨ ਵੀ ਦੋਵੇਂ ਪਾਸਿਓਂ, ਪਰ ਉਹ ਕਿਸੇ ਕੰਢੇ ਲੱਗਣ ਦਾ ਨਾਂ ਨਹੀਂ ਲੈ ਰਹੇ। ਔਰ ਅੱਜ ਇੱਕ ਵੱਡੀ ਟ੍ਰੈਜਡੀ ਵੀ ਹੋਈ ਜਦੋਂ ਕਿ ਯੂਕਰੇਨੀਅਨ ਮਿਸਲ ਨੇ ਇੱਕ ਜਹਾਜ਼ ਜਿਹਨੂੰ ਸੁੱਟਿਆ ਥੱਲੇ, ਬਾਅਦ 'ਚ ਆਇਆ ਕਿ ਵੀ ਉਹਦੇ 'ਚ ਜਿਹੜੇ ਯੂਕਰੇਨੀਅਨ ਫੜੇ ਹੋਏ ਸੀ ਪੋਲੀਟੀਕਲ ਪ੍ਰਿਜ਼ਨਰ, ਉਹਨਾਂ ਨੂੰ ਹੀ ਲੈ ਕੇ ਉਹ ਜਾ ਰਿਹਾ ਸੀ। ਪਤਾ ਨਹੀਂ 60 ਕੇ ਕਿੰਨੇ ਉਸ ਦੇ ਵਿੱਚ ਮਾਰੇ ਗਏ। ਸੋ ਇੱਕ ਪਾਸੇ ਉਹ ਦੂਸ਼ਣਬਾਜ਼ੀ ਤਾਂ ਚੱਲ ਰਹੀ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਦੋਂ ਤੱਕ ਜੋ ਹੁਣ ਇਸ ਵੇਲੇ ਟ੍ਰੈਂਡ ਨਜ਼ਰ ਆ ਰਿਹਾ ਹੈ, ਜੇ ਟਰੰਪ ਪਾਵਰ ਦੇ ਵਿੱਚ ਆਉਂਦਾ, ਉਹ ਤਾਂ ਆਲਰੇਡੀ ਨੈਟੋ ਨੂੰ ਹੀ ਖਤਮ ਕਰਨ ਦੇ ਮੂਡ ਸੀ। ਟਰੰਪ ਨੇ ਤਾਂ ਆਪਣੀ ਪਹਿਲੀ ਪ੍ਰੈਜ਼ੀਡੈਂਸੀ ਵੇਲੇ ਨੈਟੋ ਵਾਲਿਆਂ ਨੂੰ ਕਿਹਾ ਸੀ ਕਿ ਵੀ ਅਸੀਂ ਤੁਹਾਨੂੰ ਡਿਫੈਂਡ ਕਰਨ ਦੇ ਪੈਸੇ ਕਿਉਂ ਖਰਚੀਏ, ਤੁਸੀਂ ਕੱਢੋ ਹੋਰ ਪੈਸੇ ਜੇ ਤੁਸੀਂ ਚਾਹੁੰਦੇ ਤੁਹਾਨੂੰ ਡਿਫੈਂਡ ਕੀਤਾ ਜਾਏ। ਸੋ ਜਿਵੇਂ ਅਸੀਂ ਹਮੇਸ਼ਾ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਹਰ ਇੱਕ ਨੂੰ ਉਹਦਾ ਡਿਊ ਦਿੱਤਾ ਜਾਏ। ਅਸੀਂ ਸਮਝਦੇ ਹਾਂ ਵੀ ਟਰੰਪ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਜਾਂ ਐਕਸਟ੍ਰੀਮ ਰਾਈਟ ਵਿੰਗ ਜਿਹੜੀ ਹੈ ਰੇਸਿਸਟ ਅਪਰੋਚ ਕੁਛ ਮੁੱਦਿਆਂ 'ਤੇ, ਇਸ ਦੇ ਬਾਵਜੂਦ ਟਰੰਪ ਨੇ ਆਪਣੇ ਪੀਰੀਅਡ ਦੇ ਵਿੱਚ ਕੋਈ ਜੰਗ ਨਹੀਂ ਸਹਿੜੀ। ਰਾਦਰ ਜਿਹੜੀ ਗੁਫ਼ਤਗੂ ਤਾਲਿਬਾਨ ਦੇ ਨਾਲ ਪਾਕਿਸਤਾਨ ਰਾਹੀਂ ਕਤਰ ਦੋਹਾ ਦੇ ਵਿੱਚ ਸ਼ੁਰੂ ਹੋਈ, ਉਸ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਇਆ ਔਰ ਨਤੀਜੇ ਦੇ ਤੌਰ 'ਤੇ 20 ਸਾਲ ਤੋਂ ਅਮਰੀਕਾ ਔਰ ਨੈਟੋ ਦੀ ਫੋਰਸ ਜਿਹੜੀ ਅਫਗਾਨਿਸਤਾਨ 'ਚ ਫਸੀ ਹੋਈ ਸੀ, ਉਹ ਬਾਹਰ ਨਿਕਲ ਸਕੀ। ਇਰਾਕ ਬਾਰੇ ਵੀ ਇਹ ਲਾਈਨ ਬੜੀ ਕਲੀਅਰਲੀ ਲੈ ਲਈ ਸੀ, ਹਾਲਾਂ ਉਹਦਾ ਰੌਲਾ ਗੋਲਾ ਜ਼ਿਆਦਾ ਪਿਆ, ਲੇਕਿਨ ਇਰਾਕ 'ਚੋਂ ਵੀ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਆ ਬੰਦੇ ਕੱਢ ਲਏ ਔਰ ਕੋਈ ਨਵੀਂ ਜੰਗ ਨਹੀਂ ਕੀਤੀ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਲਫ਼ਜ਼ ਦੇ ਨਾਲ ਜੇ ਅਸੀਂ ਆਉਣ ਵਾਲੇ ਪੀਰੀਅਡ ਨੂੰ ਦੇਖਣਾ ਹੋਏ ਕਿ ਜੇ ਟਰੰਪ ਪਾਵਰ 'ਚ ਆਇਆ ਤਾਂ ਜ਼ਾਹਰ ਹੈ ਕਿ ਵੀ ਇਹ ਯੂਕਰੇਨ ਵਾਲਾ ਮੁੱਦਾ ਤਾਂ ਜਿਹੜਾ ਹੈ ਇਹ ਓਵਰ ਹੋ ਜਾਏਗਾ। ਆਲਰੇਡੀ ਇਸ ਵਾਰ ਬੜੇ ਤਰਲੇ ਮਿੰਨਤਾਂ ਕਰਕੇ ਬਾਈਡਨ ਨੇ ਸੈਨੇਟ ਤੋਂ ਕੁਛ ਬਿਲੀਅਨ ਜਿਹੜੇ ਨੇ ਉਹ ਹਥਿਆਰਾਂ ਵਗੈਰਾ ਲਈ ਯੂਕਰੇਨ ਦੇ ਨਾਂ ਥੱਲੇ ਲਏ ਨੇ।
ਇਹ ਜਿਹੜਾ ਈਵਨ ਇਹ ਐਡਮਿਨਿਸਟ੍ਰੇਸ਼ਨ ਵੀ ਜਿਹੜਾ ਜੇ ਬਾਈਡਨ ਵੀ ਦੁਬਾਰਾ ਆਉਂਦਾ ਹੈ ਤੇ ਇਹਨੂੰ US ਕਾਂਗਰਸ ਦੇ ਵਿੱਚੋਂ ਜਿਹੜੀ ਹੈ ਅਪਰੂਵਲ ਨੇ, ਇਹ ਲੂਜ਼ਿੰਗ ਵਾਰ ਹੈ ਔਰ ਇਹ ਵੀ ਅਮਰੀਕਾ ਦੇ ਸਿਰ ਦੇ ਉੱਤੇ ਰਹੇਗਾ ਕਿ ਭਾਈ ਤੁਖਨੀ ਦੇ ਕੇ ਤੁਸੀਂ ਵਿੱਚ ਵਾਰਡਨ ਦੇ ਨਾਂ ਥੱਲੇ ਉਹਨਾਂ ਨੂੰ ਨੈਟੋ ਦਾ ਹਿੱਸਾ ਬਣਾਉਣ ਦੇ ਲਈ ਜਿਹੜਾ ਉਹ ਰਸ਼ੀਆ ਨੂੰ ਇੰਨਾ ਕਿ ਇਨਸਿਕਿਉਰ ਕਰ ਦਿੱਤਾ ਕਿ ਇਹ ਸਾਰੀ ਤਬਾਹੀ ਮਚੀ। ਬਿਲਕੁਲ ਜਿਹੜਾ ਮਿਡਲ ਈਸਟ ਕਨਫਲਿਕਟ ਹੈ ਜਿਸ ਦੇ ਵਿੱਚ ਜਦੋਂ ਅਸੀਂ ਅੱਜ ਬੇਸ਼ੱਕ 7 ਅਕਤੂਬਰ ਨੂੰ ਹਮਾਸ ਦੇ ਐਕਸ਼ਨ ਤੋਂ ਬਾਅਦ ਇਹ ਇਜ਼ਰਾਈਲ ਹਮਾਸ ਸ਼ੁਰੂ ਹੁੰਦਾ ਹੈ ਕਨਫਲਿਕਟ, ਜਿਹਦੇ 'ਚ ਹੁਣ ਤੱਕ 25,000 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ ਨੇ, 50,000 ਤੋਂ ਜ਼ਿਆਦਾ ਜ਼ਖਮੀ ਨੇ, 15 ਲੱਖ ਦੇ ਕਰੀਬ ਬੇਘਰੇ ਨੇ ਔਰ ਪਿਛਲੇ ਕੱਲ ਇੱਕੋ ਦਿਨ ਦੇ ਵਿੱਚ ਇਜ਼ਰਾਈਲ ਦੇ 26 ਸੋਲਜਰ ਮਾਰੇ ਗਏ ਜਿਹੜੇ ਉਹਨਾਂ ਦਾ ਆਪਣਾ ਕਹਿਣਾ ਹੈ ਕਿ ਜੀ ਅਸੀਂ ਹੁਣ ਤੱਕ ਦੇ ਕਨਫਲਿਕਟ ਦੇ ਵਿੱਚ ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਕੈਜੂਅਲਟੀਜ਼ ਕਿਉਂਕਿ ਹੁਣ ਖਬਰਾਂ ਤਾਂ ਜਦੋਂ ਨਵੀਆਂ ਆ ਜਾਂਦੀਆਂ ਨੇ ਪੁਰਾਣੀਆਂ ਪਿੱਛੇ ਰਹਿ ਜਾਂਦੀਆਂ। ਉੱਥੇ ਫਾਈਟ ਚੱਲ ਰਹੀ ਹੈ ਲਗਾਤਾਰ, ਇਜ਼ਰਾਈਲ ਦੇ ਵੀ ਬੰਬਾਰਡਮੈਂਟ ਦੂਜਾ, ਪਰ ਗਰਾਊਂਡ ਦੇ ਉੱਤੇ ਜਿਹੜੀ ਰੈਜ਼ਿਸਟੈਂਸ ਵੀ ਹੈ ਹਮਾਸ ਦੀ, ਉਹਦਾ ਨਤੀਜਾ ਜਿਵੇਂ ਯੂਕਰੇਨ ਦੇ ਮਾਮਲੇ 'ਚ ਰਸ਼ੀਆ ਸਮਝਦਾ ਸੀ ਕਿ ਇਹਨੂੰ ਉਹ ਕੁਝ ਦਿਨਾਂ 'ਚ ਫਿਨਿਸ਼ ਕਰ ਦੇਗਾ, ਅਮਰੀਕਾ ਸਮਝਦਾ ਸੀ ਕਿ ਰਸ਼ੀਆ ਦੇ ਉੱਤੇ ਅਸੀਂ ਇੰਨੇ ਕੁ ਜਿਹੜੇ ਨੇ ਉਹ ਸੈਂਕਸ਼ਨਸ ਜਾਂ ਦੂਸਰੀਆਂ ਲਾ ਦਿੱਤੀਆਂ ਨੇ ਕਿ ਵੀ ਇਹ ਅਲਟੀਮੇਟਲੀ ਵਿਦਡਰਾਅਲ ਤੱਕ ਜਾਏਗਾ ਔਰ ਘੱਟੋ ਘੱਟ ਅੱਗੇ ਆਪਣੇ ਕਦਮ ਨਹੀਂ ਵਧਾਏਗਾ। ਪਰ ਦੋਨੋਂ ਮਾਮਲਿਆਂ 'ਚ ਇਹ ਗੱਲ ਗਲਤ ਸਾਬਤ ਹੋਈ। ਉੱਥੇ ਇਜ਼ਰਾਈਲ ਦੀ ਫੌਜ ਜਾਂ ਨੇਤਨਯਾਹੂ ਵੀ ਗਲਤ ਸਾਬਤ ਹੋਇਆ ਔਰ ਇਧਰ ਜਿਹੜਾ ਈਵਨ ਰਸ਼ੀਆ ਨੇ ਵੀ ਯੂਕਰੇਨ ਦੀ ਰੈਜ਼ਿਸਟੈਂਸ ਨੂੰ ਅੰਡਰ ਐਸਟੀਮੇਟ ਕੀਤਾ ਔਰ ਅਮਰੀਕਾ ਨੇ ਰਸ਼ੀਆ ਦੀ ਸਰਵਾਈਵਲ ਜਾਂ ਇਕਨੋਮਿਕਲੀ, ਜਿਹਦੇ 'ਚ ਇੰਡੀਆ ਨੇ ਵੱਡੀ ਮਦਦ ਕੀਤੀ ਰਸ਼ੀਆ ਦੀ ਕਿਉਂਕਿ ਉਹਦਾ ਆਇਲ ਵੀ ਖਰੀਦਿਆ ਔਰ ਉਸ ਆਇਲ ਨੂੰ ਖਰੀਦ ਕੇ ਫਿਰ ਪ੍ਰੋਸੈਸ ਕਰਕੇ ਵਾਪਸ ਯੂਰਪ ਦੀ ਮਾਰਕੀਟ 'ਚ ਜਿਹੜਾ ਵੇਚਿਆ ਲਿਆ ਕੇ, ਇਸ ਲਈ ਸੈਂਕਸ਼ਨਸ ਦਾ ਰਸ਼ੀਆ ਦੇ ਉੱਤੇ ਕੋਈ ਅਸਰ ਨਹੀਂ ਹੋਇਆ। ਹੁਣ ਅਸੀਂ ਜੇ ਮਿਡਲ ਈਸਟ ਦੇ ਹਵਾਲੇ ਨਾਲ ਗੱਲ ਕਰੀਏ ਵੀ ਗੱਲ ਕੱਲੀ ਇਹ ਹਮਾਸ ਇਜ਼ਰਾਈਲ ਦੀ ਤੱਕ ਨਹੀਂ ਰਹੀ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਨੇ ਖੁਦ ਐਕਸਪੈਂਡ ਕੀਤਾ ਹੈ ਇਸ ਨੂੰ, ਜਦੋਂ ਕਿ ਉਹਨੇ ਲੈਬਨਾਨ ਦੇ ਵਿੱਚ ਜਾ ਕੇ ਮਿਜ਼ਾਈਲਾਂ ਰਾਹੀਂ ਹਮਾਸ ਦੀ ਜਾਂ ਉੱਥੇ ਹਿਜ਼ਬੁੱਲਾ ਦੀ ਲੀਡਰਸ਼ਿਪ ਨੂੰ ਵੀ ਟਾਰਗੇਟ ਕੀਤਾ, ਹਮਾਸ ਦੀ ਤਾਂ ਕੀਤਾ ਹੀ ਕੀਤਾ। ਇਸੇ ਤਰ੍ਹਾਂ ਉਹਨਾਂ ਨੇ ਈਵਨ ਸੀਰੀਆ ਦੇ ਵਿੱਚ ਵੀ ਜਿਹੜਾ ਉਸ ਨੂੰ ਘੜੀਸਿਆ। ਲੇਕਿਨ ਇਸ ਦਾ ਜਵਾਬ ਫਿਰ ਈਰਾਨ ਨੇ ਜਿਹੜਾ ਹੂਤੀ ਜਿਨ੍ਹਾਂ ਨੇ ਯਮਨ ਦੇ ਵਿੱਚ ਸਾਊਦੀ ਅਰੇਬੀਆ ਨੂੰ ਆਲਰੇਡੀ ਅੱਗੇ ਲਾਇਆ ਹੋਇਆ ਸੀ ਔਰ ਉਹਨਾਂ ਦੇ ਜਿਹੜੇ ਗੁਰਿਲੇ ਨੇ ਉਹ ਸਿਰਫ ਗਰਾਊਂਡ ਦੇ ਉੱਤੇ ਨਹੀਂ, ਰੈੱਡ ਸੀ ਏਰੀਆ, ਕਿਉਂਕਿ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਜਦੋਂ ਵੀ ਕਿਸੇ ਚੀਜ਼ ਦਾ ਦੌਰ ਸ਼ੁਰੂ ਹੁੰਦਾ ਹੈ ਤੇ ਬਹੁਤ ਸਾਰਿਆਂ ਨੂੰ ਇਹ ਭੁੱਲ ਜਾਂਦਾ ਹੈ ਕਿ ਵੀ ਰੈੱਡ ਸੀ ਜਾਂ ਮੈਡੀਟੇਰੇਨੀਅਨ 'ਚੋਂ ਕਿੰਨੇ ਫੀਸਦੀ ਟ੍ਰੇਡ ਜਿਹੜੀ ਆ ਹੁੰਦੀ ਹੈ, ਸਾਰੇ ਸ਼ਿਪ ਵੱਡੇ ਵੱਡੇ ਉੱਥੋਂ ਲੰਘਦੇ ਨੇ। ਹੁਣ ਜਿਹੜੀ ਅਦਰਵਾਈਜ਼ ਸੈਕੰਡ ਜਿੱਥੋਂ ਜਿਹੜਾ ਇੱਕ ਵੱਡਾ ਸੋਰਸ ਹੈ ਸਪਲਾਈ ਲਾਈਨ ਸੁਏਜ਼ ਕੈਨਾਲ, ਸੁਏਜ਼ ਦੇ ਵਿੱਚ ਵੈਸੇ ਹੀ ਪਾਣੀ ਘਟਿਆ ਹੋਇਆ ਔਰ ਉੱਥੇ ਵੀ ਇਫੈਕਟ ਹੋਇਆ ਜਿਹੜਾ ਵਪਾਰ ਹੈ। ਹੁਣ ਜਦੋਂ ਰੈੱਡ ਸੀ ਦੇ ਵਿੱਚ ਜਿਹੜਾ ਆਲਰੇਡੀ ਰੈੱਡ ਸੀ ਔਰ ਇੰਡੀਅਨ ਓਸ਼ਨ, ਕਿਉਂਕਿ ਉਹ ਸਾਰਿਆਂ ਦੀ ਡਿਵੀਜ਼ਨ ਨਾ ਤਾਂ ਆਪੋ ਆਪਣੇ ਹਿਸਾਬ ਨਾਲ ਹਰ ਇੱਕ ਨੇ ਰੱਖੇ ਹੋਏ ਨੇ, ਉਹਦੇ 'ਚ ਜਦੋਂ ਜਿਹੜੇ ਹੁਤੀ ਉਹਨਾਂ ਦੇ ਗੁਰਿਲੇ ਨੇ ਔਰ ਦੂਸਰੇ ਉਹਨਾਂ ਦੇ ਸੀ ਪਾਇਰੇਟਸ ਵੀ ਜਿਹੜੇ ਨਾਲ ਲੱਗੇ ਹੋਏ ਨੇ, ਉਹਨਾਂ ਨੇ ਜਹਾਜ਼ਾਂ 'ਤੇ ਹਮਲੇ ਸ਼ੁਰੂ ਕੀਤੇ ਤੇ ਜ਼ਾਹਰ ਹੈ ਇੰਡੀਆ ਵੀ ਪ੍ਰਭਾਵਿਤ ਹੋਇਆ, ਜਹਾਜ਼ ਰੋਕਣੇ ਵੀ ਪਏ, ਕੁਛ ਦਾ ਕਰੂ ਵੀ ਉਹਨਾਂ ਨੇ ਕਾਬੂ ਕਰ ਲਿਆ ਔਰ ਉਸ ਸਾਰੀ ਹਾਲਤ 'ਚ ਜਿਹੜਾ ਹੈ ਉਹ ਇੰਡੀਆ ਦਾ ਤਾਂ ਐਸ ਜੈਸ਼ੰਕਰ ਦੌੜਿਆ ਈਰਾਨ 'ਚ ਗਿਆ ਕਿ ਜੀ ਰਹਿਮ ਕਰੋ ਔਰ ਇੱਥੇ ਹੀ ਬਸ ਨਹੀਂ ਹੈ। ਈਵਨ ਜਿਹੜਾ ਅਮਰੀਕਾ ਨੇ ਵੀ ਜਿਹੜਾ ਉਹ ਚੀਨ ਨੂੰ ਕਿਹਾ ਕਿ ਜੀ ਤੁਸੀਂ ਈਰਾਨ ਨੂੰ ਰੋਕੋ। US ਆਸਕਸ ਚਾਈਨਾ to urge Iran to curb Red Sea attacks by Houthis, ਰਿਪੋਰਟ ਉਹਨਾਂ ਨੇ ਕਿਹਾ ਜੀ US ਮਿਲਟਰੀ ਨੇ ਭਾਵੇਂ ਸਟ੍ਰਾਈਕਸ ਕੈਰੀ ਕੀਤੀਆਂ, US ਔਰ UK ਨੇ ਮਿਲ ਕੇ ਮਿਜ਼ਾਈਲਾਂ ਦਾਗੀਆਂ ਯਮਨ ਦੇ ਵਿੱਚ ਔਰ 2 ਜਿਹੜੀਆਂ ਹੂਤੀ ਐਂਟੀ ਸ਼ਿਪ ਮਿਸਾਈਲਸ ਨੂੰ ਜਿਹੜਾ ਉਹ ਫੇਲ ਵੀ ਕੀਤਾ। ਪਰ ਯੂਨਾਈਟਿਡ ਸਟੇਟ ਹੈਜ਼ ਆਸਕਡ ਚਾਈਨਾ ਟੂ ਅਰਜ ਤਹਿਰਾਨ ਟੂ ਰੇਨ ਇਨ ਇਰਾਨੀਅਨ ਅਲਾਈਨਡ Houthi rebels attacking commercial ships in Red Sea, but has little sign of help from Beijing, the Financial Times reported on Wednesday. Financial Times ਨੇ ਕਿਹਾ ਵੀ ਉਹ ਚਾਈਨਾ ਨੇ ਕੀ ਕਰਨਾ ਕਰਾਉਣਾ ਸੀ, ਚਾਈਨਾ ਤਾਂ ਕਹਿੰਦਾ ਹੋਣਾ ਵੀ ਆ ਜਾਓ, ਅਜੇ ਤਾਂ ਤੁਸੀਂ ਮੇਰੇ ਬਾਲਕਿਆਂ ਦੇ ਨਾਲ ਹੀ ਲੜ ਰਹੇ ਹੋ ਖੱਬੇ ਸੱਜੇ, ਤੁਸੀਂ ਤਾਂ ਸਾਨੂੰ ਘੇਰਨ ਦੀ ਲਾਈਨ ਰੱਖਦੇ ਸੀ। ਸੋ ਲੇਕਿਨ ਜਿਹੜਾ ਇੰਡੀਆ ਦਾ ਪ੍ਰਭਾਵਿਤ ਹੋਣਾ ਉਹ ਸਾਰੇ ਦਾ ਉਹਦਾ ਇਕਨੋਮਿਕਲ ਇੰਪੈਕਟ ਵੀ, ਉਹਨਾਂ ਦਾ ਰੁਪਈਆ ਵੀ ਲੜਖੜਾਇਆ, ਤੇਲ ਦੀਆਂ ਕੀਮਤਾਂ ਕਿਉਂਕਿ ਪਹਿਲਾ ਤੇਲ ਕਰੂਡ ਔਰ ਦੂਜਾ ਰਿਜ਼ਰਵ ਕੀਤਾ ਹੋਇਆ ਇਸ ਲਈ
ਇੰਟਰਨੈਸ਼ਨਲ ਮਾਰਕੀਟ 'ਚ ਵੀ ਥੋੜ੍ਹਾ ਬਹੁਤ ਫਰਕ ਪਿਆ। ਅੱਛਾ। ਹੁਣ ਜਿਹੜਾ ਇੰਡੀਅਨ ਜਿਹੜਾ ਰਿਪਰੈਜ਼ੈਂਟੇਟਿਵ ਹੈ ਇਹਨਾਂ ਦਾ UN ਸਿਕਿਉਰਿਟੀ ਕੌਂਸਲ ਦੇ ਵਿੱਚ ਅੱਜ ਓਪਨ ਡਿਬੇਟ ਸੀ ਮਿਡਲ ਈਸਟ ਦੇ ਉੱਤੇ, ਔਰ ਉਹਦੇ 'ਚ ਜਿਹੜਾ ਇੰਡੀਅਨ ਰਿਪਰੈਜ਼ੈਂਟੇਟਿਵ ਨੇ ਕਿਹਾ ਉਹ ਮੈਂ ਸਾਂਝਾ ਕਰਨਾ ਚਾਹਾਂਗਾ। Israel-Hamas conflict impacting maritime commercial traffic safety in Indian Ocean. India tells United Nations Security Council. ਓਪਨ ਡਿਬੇਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਜ਼ਰਾਈਲ ਔਰ ਹਮਾਸ ਦਾ ਕਨਫਲਿਕਟ ਚੱਲ ਰਿਹਾ ਇਹਨੇ ਮੈਰੀਟਾਈਮ ਕਮਰਸ਼ੀਅਲ ਟ੍ਰੈਫਿਕ ਨੂੰ ਪ੍ਰਭਾਵਿਤ ਕੀਤਾ ਹੈ, ਈਵਨ ਇਨਕਲੂਡਿੰਗ ਸਮ ਅਟੈਕਸ ਇਨ ਦਾ ਵਿਸਿਨਿਟੀ ਆਫ ਇੰਡੀਆ। ਔਰ ਇਸ ਦੇ ਉੱਤੇ UNSC ਓਪਨ ਡਿਬੇਟ ਦੇ ਵਿੱਚ ਜਿਹੜੇ R ਰਵਿੰਦਰਾ ਇਹਨਾਂ ਦਾ ਡਿਪਟੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਇੰਡੀਆ ਦਾ ਯੂਨਾਈਟਿਡ ਨੇਸ਼ਨ, ਉਹਨੇ ਕਿਹਾ the ongoing conflict is also impacting the safety of maritime commercial traffic in Indian Ocean, including some attacks in the vicinity of India. ਕਿ ਭਾਈ ਸਾਡੇ ਪਾਣੀਆਂ ਦੇ ਵਿੱਚ ਵੀ ਜਿਹੜੇ ਨੇ ਇਹ ਅਟੈਕ ਹੋਏ ਨੇ। This is a matter of great concern to international community and has a direct bearing on India's own energy and economic interests. ਇਹ ਹੈ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ। ਪਹਿਲਾਂ ਤਾਂ ਉਹ ਜੀ ਅਸੀਂ ਕਹਿਤਾ ਜੀ 2 state ਫਾਰਮੂਲਾ ਹੋਣਾ ਚਾਹੀਦਾ ਫਲਸਤੀਨੀਆਂ ਲਈ ਵੀ ਇਜ਼ਰਾਈਲੀਆਂ ਲਈ ਵੀ ਜੀ, ਪਰ ਇਜ਼ਰਾਈਲ ਨੂੰ ਅਸੀਂ ਕੰਡੈਮ ਵੀ ਨਹੀਂ ਕਰਨਾ ਜਿਵੇਂ ਅਸੀਂ ਰਸ਼ੀਆ ਨੂੰ ਕੰਡੈਮ ਨਹੀਂ ਕੀਤਾ ਜਾਂ ਦੂਜਾ। ਹੁਣ ਉਹ ਕਹਿ ਰਿਹਾ ਕਿ ਵੀ ਜੀ ਇਹ ਜਿਹੜਾ ਸਾਡੇ ਵੀ એનર્ਜੀ ਔਰ ਇਕਨੋਮਿਕ ਇੰਟਰਸਟ ਹੈ, ਦਿਸ ਫਰੌਡ ਸਿਚੁਏਸ਼ਨ ਇਜ਼ ਨਾਟ ਟੂ ਦਾ ਬੈਨੀਫਿਟ ਆਫ ਐਨੀ ਪਾਰਟੀ ਐਂਡ ਦਿਸ ਮਸਟ ਬੀ ਕਲੀਅਰਲੀ ਰੈਕਗਨਾਈਜ਼ ਕਿ ਵੀ ਜੀ ਇਹ ਹੋ ਰਿਹਾ ਹੈ, ਇਸ ਦੀ ਪਛਾਣ ਕਰੋ ਕਿ ਵੀ ਇਹ ਸਭ ਨੂੰ ਪ੍ਰਭਾਵਿਤ ਕਰੇਗਾ। ਇਟ ਇਜ਼ ਇੰਪੋਰਟੈਂਟ ਟੂ ਪ੍ਰੀਵੈਂਟ ਐਸਕੇਲੇਸ਼ਨ to ensure continued delivery of humanitarian aid. The humanitarian situation needs to be addressed in earnest, he said, adding India welcomes the efforts of UN and international community in this. ਹੁਣ ਉਹਨਾਂ ਨੂੰ UN ਦੀ ਮਦਦ ਵੀ ਕਰਨ ਦੀ ਵੀ ਤਾਰੀਫ ਯਾਦ ਆ ਗਈ ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਜੀ ਅਸੀਂ ਆਲਰੇਡੀ ਰਿਲੀਫ ਮਟੀਰੀਅਲ ਦੀਆਂ ਸ਼ਿਪਮੈਂਟਸ ਜਿਹੜੀਆਂ ਨੇ ਫਲਸਤੀਨੀਆਂ ਤੱਕ ਪਹੁੰਚਾਈਆਂ ਨੇ। ਅਸੀਂ $5 ਮਿਲੀਅਨ ਦਾ ਆਲਰੇਡੀ ਪ੍ਰੋਵਾਈਡ ਕੀਤਾ ਹੈ। 2.5 ਮਿਲੀਅਨ ਜਿਹੜਾ ਉਹ ਦਸੰਬਰ ਐਂਡ ਤੱਕ ਦਿੱਤਾ ਸੀ ਯੂਨਾਈਟਿਡ ਨੇਸ਼ਨ ਰਿਲੀਫ ਐਂਡ ਵਰਕਸ ਏਜੰਸੀ ਫਾਰ ਫਲਸਤੀਨੀਅਨ ਰੈਫਿਊਜੀਜ਼। ਇਹ ਸਾਰਾ ਹੁਣ ਇਹ ਗਿਣਾ ਰਹੇ ਨੇ ਦੱਸਣ ਦੇ ਲਈ ਕਿ ਜੀ ਅਸੀਂ ਇਹਨਾਂ ਨੂੰ ਬਹੁਤ ਹੁਣ ਹੇਜ ਜਾ ਗਿਆ ਫਲਸਤੀਨੀ ਲੋਕਾਂ ਦਾ, ਔਰ ਇਸ ਦੇ ਉੱਤੇ ਬਾਕੀਆਂ ਨੇ ਵੀ ਓਪਨ ਡਿਬੇਟ ਦੇ ਵਿੱਚ ਹਿੱਸਾ ਲਿਆ। ਔਰ ਈਵਨ ਇਹਨਾਂ ਦੇ ਜਿਹੜੇ ਐਕਸਪਰਟ ਨੇ ਇੰਡੀਆ ਦੇ ਉਹਨਾਂ ਨੇ ਵੀ, ਜਿਵੇਂ ਇੱਕ ਹੈਪੀ ਮੌਨ ਜੈਕਬ ਨੇ ਇੱਕ ਪੂਰਾ ਡਿਟੇਲ ਉਹਦਾ ਲੰਬਾ ਚੌੜਾ ਆਰਟੀਕਲ ਹੈ, The larger message to New Delhi from the Red Sea, ਕਿ ਬਈ ਇਹ ਹੁਣ ਇੰਡੀਆ ਨੂੰ ਵੀ ਇਹ ਪਹੁੰਚ ਗਈ ਹੈ ਗੱਲ। The Red Sea situation will fade away, but India's new two-front situation as continental and maritime challenges cannot be wished away. ਉਹਨੇ ਕਿਹਾ ਜੀ ਪਹਿਲਾਂ ਤਾਂ ਗਰਾਊਂਡ ਦੇ ਉੱਤੇ ਹੀ ਸੀ ਕਿ ਵੀ LOC ਦੇ ਉੱਤੇ ਤੁਸੀਂ ਪਾਕਿਸਤਾਨ ਨਾਲ ਟਕਰਾ ਰਹੇ ਹੋ ਤੇ LAC ਦੇ ਉੱਤੇ ਤੁਸੀਂ ਚਾਈਨਾ ਨਾਲ ਟਕਰਾ ਰਹੇ ਹੋ, 50,000 ਫੌਜ ਤੁਸੀਂ ਉੱਥੇ ਰੱਖੀ ਹੈ, ਬਾਕੀ ਉੱਥੇ ਵੀ ਪਾਣੀਆਂ ਦੇ ਵਿੱਚ ਤਾਂ ਕੋਈ ਚੈਲੰਜ ਨਹੀਂ ਸੀ। ਹੁਣ ਜਦੋਂ ਤੁਸੀਂ ਇਸ ਸਟ੍ਰੈਟੇਜਿਕ ਅਲਾਇੰਸ ਦਾ ਹਿੱਸਾ ਬਣ ਗਏ ਅਮਰੀਕਾ ਔਰ ਆਸਟ੍ਰੇਲੀਆ ਔਰ ਜਾਪਾਨ ਔਰ ਫਲਾਣਾ, ਤੇ ਮੈਰੀਟਾਈਮ ਉਹਦੇ 'ਚ ਤੁਹਾਨੂੰ ਆਪਣੇ ਸ਼ਿਪ ਲਿਆ ਕੇ ਖੜੇ ਕਰਨੇ ਪਏ। ਹੁਣ ਜੇ ਆਲਰੇਡੀ ਤਾਂ ਗਰੁੱਪਿੰਗ 'ਚ ਇੰਡੀਆ ਹੈ ਨਹੀਂ ਸੀ, ਹੁਣ ਜੇ ਹੁਤੀਆਂ ਨੇ ਜਾਂ ਦੂਜਿਆਂ ਨੇ ਇੰਡੀਆ ਨੂੰ ਵੀ ਟਾਰਗੇਟ ਕੀਤਾ, ਉਹਨਾਂ ਨੇ ਕਿਹਾ ਵੀ ਇਹ ਵੀ ਇਹਨਾਂ ਦਾ ਹਿੱਸਾ। ਉਹਨੇ ਕਿਹਾ ਜੀ ਇਹ ਖੋਲ ਤਾਂ ਲਿਆ ਕੰਮ ਅਸੀਂ ਕਿ ਵੀ, ਪਰ ਉਹਨੇ ਸਾਡੀ ਵਲਨਰੇਬਿਲਿਟੀ ਵੀ ਸ਼ੋਅ ਕਰ ਦਿੱਤੀ ਹੈ ਕਿ ਅਸੀਂ ਜਿਹੜਾ ਇਹ ਅਨਫਰੈਂਡਲੀ ਕੰਟੀਨੈਂਟ ਦੀ ਜਿਹੜਾ ਉਹ ਹਿੱਸਾ ਬਣ ਰਹੇ। ਔਰ ਇਸ ਦੇ ਉੱਤੇ ਹੀ ਜਿਹੜਾ ਉਹਨਾਂ ਨੇ ਇੱਕ ਹੋਰ ਡਿਟੇਲ ਇਹਦੇ ਤੇ ਰਾਈਟ ਅਪ ਹੈ, ਸਪਿਲ ਓਵਰ ਆਫ Israel-Hamas conflict has direct bearing on India's energy economic interest. ਸੋ ਇਹ ਅਸੀਂ ਸਮਝਦੇ ਹਾਂ ਕਿ ਭਾਈ ਚਲੋ ਜੇ ਇਹਨਾਂ ਨੂੰ ਹੁਣੀ ਸਮਝ ਆਈ ਹੈ, ਹੁਣ ਇੰਡੀਆ ਦਾ UN ਰਿਪਰੈਜ਼ੈਂਟੇਟਿਵ ਵੀ ਸਿਕਿਉਰਿਟੀ ਕੌਂਸਲ 'ਚ ਔਰ ਦੂਸਰਾ ਆਖਿਆ ਜੀ ਇਹਨੂੰ ਰੋਕੋ, ਇਹਨੂੰ ਸਪਿਲ ਓਵਰ ਨੂੰ ਰੋਕੋ, ਇਕਨੋਮਿਕਲੀ ਵੀ ਇਫੈਕਟ। ਪਹਿਲਾਂ ਇਹ ਆਪਣੇ ਕੰਫਰਟ 'ਚ ਬੈਠੇ ਸੀ, ਇਜ਼ਰਾਈਲ ਦੇ ਨਾਲ ਯਾਰੀ ਪੁਗਾ ਰਹੇ ਸੀ ਔਰ ਫਲਸਤੀਨੀਆਂ ਦੇ ਉੱਤੇ ਮੁਸਕਰਾ ਕੇ ਕਹਿ ਰਹੇ ਸੀ ਅਸੀਂ ਤੁਹਾਡੇ ਨਾਲ ਹੈ ਜੀ। ਨਹੀਂ, ਪਰ ਅਸੀਂ ਕਰਨਾ ਕੁਛ ਨਹੀਂ ਹੈ, ਅਸੀਂ ਕੰਡੈਮ ਵੀ ਨਹੀਂ ਕਰਦੇ ਇਜ਼ਰਾਈਲ ਨੂੰ, ਔਰ ਜੋ ਤੁਹਾਡੀ ਨਸਲਕੁਸ਼ੀ ਹੋ ਰਹੀ ਹੈ ਉਹਦੇ 'ਚ ਵੀ ਸਾਡੀ ਕੋਈ ਪੋਜੀਸ਼ਨ ਨਹੀਂ ਹੈ। ਪਰ ਚਲੋ ਜੇ ਅਲਟੀਮੇਟਲੀ ਦੁਨੀਆ ਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਭਾਈ ਇਹ ਸਾਰਾ ਅਲਟੀਮੇਟਲੀ ਹਰ ਕੋਈ ਪ੍ਰਭਾਵਿਤ ਹੋਏਗਾ, ਇਸ ਗੱਲ ਦਾ ਤਾਂ ਕੋਈ ਧਿਆਨ ਰਹਿਣਾ ਚਾਹੀਦਾ ਹੈ ਕਿ ਵੀ ਉਹ ਡੂਬੇਗੀ ਕਸ਼ਤੀ ਤਾਂ ਡੂਬेंगे ਸਾਰੇ,
ना बचोगे तुम ना तुम्हारे साथी प्यारे। जंग तबाही ਦਾ ਵਾਇਸ ਹੁੰਦਾ ਹੈ, ਕਿਤੇ ਸਿੱਧੇ ਮਾਰ ਰਹੇ ਹੁੰਦੇ ਨੇ, ਫਿਰ ਸਪਲਾਈ ਲਾਈਨ, ਮਹਿੰਗਾਈ। ਔਰ ਇੱਥੇ ਵੀ ਤੁਸੀਂ ਦੇਖੋ ਹੁਣ, ਕਿਉਂਕਿ ਜਦੋਂ ਮੈਡੀਟੇਰੇਨੀਅਨ ਜਾਂ ਰੈੱਡ ਸੀ ਜਾਂ ਦੂਸਰੇ ਦੇ ਵਿੱਚ ਰੁਕਾਵਟਾਂ ਨੇ, ਸਟਫ ਪਹੁੰਚ ਨਹੀਂ ਰਿਹਾ, ਕੀਮਤਾਂ ਕਿੱਥੇ ਪਹੁੰਚੀਆਂ ਹੋਈਆਂ ਨੇ। ਭਾਰਤ ਦੇ ਵਿੱਚ ਹੀ ਪੁੱਛ ਕੇ ਦੇਖੋ ਲੋਕਾਂ ਨੂੰ ਕਿ ਮਹਿੰਗਾਈ ਕਿੱਥੇ ਹੈ, ਵਿਦਿਨ ਇੱਥੇ ਈਵਨ ਕੈਨੇਡਾ ਵਰਗੇ ਮੁਲਕ, ਹਾਲਾਂਕਿ ਕੈਨੇਡਾ 'ਚ ਤਾਂ ਜੰਗ ਨਹੀਂ ਚੱਲ ਰਹੀ, ਉਹਨਾਂ ਨੇ ਟਰੂਡੋ ਨੇ ਆਰਡਰ ਕੀਤਾ ਹੈ ਹਰ ਇੱਕ ਦੇ ਅਕਾਊਂਟ 'ਚ $2,000 ਪਾਓ, ਕਿਉਂਕਿ ਕੈਨੇਡਾ 'ਚ ਬਹੁਤ ਜ਼ਿਆਦਾ ਤੇਜ਼ੀ ਨਾਲ ਪ੍ਰਾਈਸਿਸ ਵਧੇ ਨੇ। ਸੋ ਇਹ ਅਲਟੀਮੇਟਲੀ ਸਾਰੇ ਪਾਸੇ ਹੀ ਪ੍ਰਭਾਵ ਹੁੰਦਾ ਹੈ। ਸੋ ਅਰਲੀਅਰ ਇਹਨੂੰ ਸਮੇਟ ਦਿੱਤਾ ਜਾਏ। ਹਾਲਾਂ ਨੈਤਨਯਾਹੂ ਜਿਹੜਾ ਉਹ ਅੱਖਾਂ ਨਹੀਂ ਮਿਲਾਉਂਦਾ, ਲੇਕਿਨ ਅਮਰੀਕਾ ਨੇ ਥੋੜ੍ਹੀ ਟਫ ਲਾਈਨ ਲਈ ਹੈ, ਔਰ ਇਹ ਵੀ ਜੇ ਇੱਕਦਮ ਜਿਹੜਾ ਥੋੜ੍ਹੀ ਜਿਹੀ ਹੋਰ ਸਖਤ ਲਾਈਨ ਹੋਏ ਤਾਂ ਫਿਰ ਜਿਹੜਾ ਉੱਥੇ ਐਟਲੀਸਟ ਟੈਂਪਰੇਰੀ ਟਰੂਸ ਵੀ ਹੋ ਸਕਦਾ ਹੈ, ਸੀਜ਼ ਫਾਇਰ ਵੀ ਹੋ ਸਕਦਾ ਹੈ। ਪਰ ਨੈਤਨਯਾਹੂ ਕਹਿੰਦਾ ਮੈਂ ਤਾਂ ਨਹੀਂ ਮੰਨਦਾ 2 ਸਟੇਟ ਫਾਰਮੂਲਾ, ਕਿਉਂਕਿ ਅਮਰੀਕਾ ਦਾ ਇਹ ਕਹਿਣਾ ਕਿ ਵੀ ਟਰੂਸ ਦੇ ਨਾਲ 2 ਸਟੇਟਾਂ ਸਾਈਡ ਬਾਈ ਸਾਈਡ, ਇਜ਼ਰਾਈਲ ਤਾਂ ਹੈ ਹੀ ਹੈ, ਫਲਸਤੀਨੀਆਂ ਨੂੰ ਵੀ ਜਿਹੜਾ ਕਿ ਓਸਲੋ ਅਕੋਰਡ 1992-93 ਦੀ ਸਪਿਰਿਟ ਸੀ ਕਿ ਵੈਸਟ ਬੈਂਕ, ਗਜ਼ਾ ਔਰ ਈਸਟ ਜੈਰੂਸ਼ਲਮ ਐਜ਼ ਏ ਕੈਪੀਟਲ, ਇਹੀ ਅਲਟੀਮੇਟਲੀ ਪਰਮਾਨੈਂਟ ਸੋਲੂਸ਼ਨ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।